ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਮਨਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜੂਨ ਦਾ ਮਹੀਨਾ ਆ ਰਿਹਾ ਹੈ, ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਇਸ ਮੌਕੇ ਕੀ ਕਰਨਾ ਚਾਹੀਦਾ ਹੈ। ਤੁਸੀਂ ਸਿੱਖ ਕੌਮ ਨੂੰ ਦੱਸੋ ਕਿ ਇਸ ਨੂੰ ਅਸੀਂ ਕਿਵੇਂ ਮਨਾਈਏ ਜੀ। ਡਾਕਟਰ ਸਾਹਿਬ ਵੀਰ ਮਨਵੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੈਲਬਰਨ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਦਾ ਸਧਾਰਨ ਸਿੱਧਾ ਸਵਾਲ ਹੈ ਕਿ ਜੂਨ ਦਾ ਮਹੀਨਾ ਜਿਹੜਾ ਨੈਕਸਟ ਮੰਥ ਵੀ ਕੀ ਅੱਜ ਆਲਮੋਸਟ 14 ਮਈ ਹੈ ਜੀ, ਔਰ ਅੱਧਾ ਮਹੀਨਾ ਮਈ ਦਾ ਜਾ ਚੁੱਕਾ ਹੈ। 2 ਹਫ਼ਤੇ ਬਾਅਦ ਹੀ ਜੂਨ ਸ਼ੁਰੂ ਹੋ ਜਾਣਾ ਜੀ ਕਿ ਵੀ ਇਹਨੂੰ ਕੌਮ ਕਿਵੇਂ ਜਿਹੜੀ ਹੈ ਯਾਦ ਕਰੇ। ਦੇਖੋ, ਵੈਸੇ ਤਾਂ ਪਿਛਲੇ 30 ਸਾਲਾਂ 'ਚ ਹਰ ਦਿਨ ਜਿਹੜਾ ਬੀਤੇ ਹੈ ਜਾਂ ਆਉਣ ਵਾਲੇ ਕੱਲ ਬੀਤੇਗਾ ਜੀ, ਉਹ ਸਾਡੇ ਲਈ ਇਹੀ ਯਾਦ ਦਹਾਨੀ ਵਾਲਾ ਹੋਣਾ ਚਾਹੀਦਾ ਹੈ ਕਿ ਕੌਮ ਦਾ ਭਵਿੱਖ, ਕੌਮ ਦੀ ਡੈਸਟਨੀ ਕੌਮੀ ਘਰ ਦੇ ਨਾਲ ਜੁੜੀ ਹੋਈ ਹੈ, ਜਿੱਥੇ ਸਾਨੂੰ ਆਪਣੀਆਂ ਯਾਦਾਂ 'ਚ ਕਦੇ ਵੀ ਆਪਣੇ ਉਹਨਾਂ ਸ਼ਹੀਦਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਕੌਮ ਦੀ ਇੱਜ਼ਤ ਦੇ ਲਈ, ਅਜ਼ਮਤ ਦੇ ਲਈ, ਕੌਮ ਦੇ ਭਵਿੱਖ ਦੇ ਲਈ ਜੀ। ਉੱਥੇ ਜਿਹੜੇ ਉਹਨਾਂ ਦੇ ਸਾਡੇ ਯੋਧਿਆਂ ਦੇ ਸ਼ਹੀਦਾਂ ਦੇ ਸੁਪਨੇ ਨੇ ਜਾਂ ਸੁਪਨੇ ਸੀ, ਜਿਨ੍ਹਾਂ ਕਰਕੇ ਉਹ ਇਸ ਰਾਹ ਤੇ ਤੁਰੇ, ਇਸ ਡਗਰ ਵੱਲੋਂ ਆਏ, ਸੀਸ ਤਲੀ ਤੇ ਰੱਖ ਕੇ ਜਿਨ੍ਹਾਂ ਯੋਧਿਆਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ ਜੀ, ਕਿ ਅਸੀਂ ਉਸ ਧਰਤੀ ਦੇ ਉੱਤੇ ਆਜ਼ਾਦ ਮਨੁੱਖ ਦੀ ਤਰ੍ਹਾਂ ਵਿਚਰਨੇ ਜੀ। ਆਜ਼ਾਦੀ ਸਾਡਾ ਮੁੱਢਲਾ ਬਰਥ ਰਾਈਟ ਹੈ, ਸਾਡਾ ਜਮਾਂਦਰੂ ਹੱਕ ਹੈ, ਔਰ ਇਹਨੂੰ ਅਸੀਂ ਹਾਸਲ ਕਰਨਾ ਜੀ। ਸੋ ਜ਼ਾਹਰ ਹੈ ਕਿ ਜਿਹੜੀ ਅਦਰਵਾਈਜ਼ ਨੰਬਰ ਗੇਮ ਹੁੰਦੀ ਹੈ, ਜੇ ਕੋਈ 101 ਕਹੇ ਜਾਂ 500 ਕਹੇ ਜਾਂ 21 ਜਾਂ 11 ਜਾਂ 30, ਇਹਦੀ ਕੋਈ ਅਦਰਵਾਈਜ਼ ਤਾਂ ਅਧਿਆਤਮਕ ਸਿੱਖੀ 'ਚ ਅਹਿਮੀਅਤ ਨਹੀਂ ਹੈ। ਪਰ ਕਿਉਂਕਿ ਇਹ ਇੱਕ ਤੁਹਾਡੇ ਕੋਲ ਆਪਣੀ ਗੱਲ ਕਹਿਣ ਦਾ ਮੌਕਾ ਬਣ ਜਾਂਦਾ ਹੈ, ਕੋਈ ਸੈਂਚੁਰੀ ਸੈਲੀਬ੍ਰੇਸ਼ਨਸ ਦੇ ਥੱਲੇ ਹੁੰਦਾ ਹੈ, 300 ਸਾਲਾ 400 ਸਾਲਾ ਜੀ, ਇਵੇਂ ਹੀ 30 ਵਰਡ ਦੇ ਥੱਲੇ ਕਾਫੀ ਐਕਟੀਵਿਟੀ ਹੋਈ। ਉਹਦੇ ਮੁੱਢਲੇ ਕਾਰਨ ਤਾਂ ਮੈਂ ਸਮਝਦਾ ਵੀ ਇਹੀ ਨੇ ਕਿ ਵੀ ਪਿਛਲੇ 2012 ਤੋਂ ਲੈ ਕੇ ਇੱਕ ਨਵੀਂ ਚੇਤਨਾ ਸਾਡੀ ਯੰਗਰ ਜਨਰੇਸ਼ਨ ਦੇ ਵਿੱਚ ਦੇਖਣ ਨੂੰ ਮਿਲੀ। ਇਸ ਦਾ ਪਹਿਲਾ ਟੈਸਟ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਗਈ ਫਾਂਸੀ ਦੀ ਸਜ਼ਾ ਬਾਰੇ ਕੱਢੇ ਗਏ ਬਲੈਕ ਵਾਰੰਟ ਸਨ ਜੀ, ਜਿਸ ਦੇ ਵਿਰੋਧ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਿੱਖ ਖਲੋਤੇ, ਸਿੱਖ ਯੰਗਸਟਰਸ ਨੇ ਖਾਸ ਤੌਰ ਤੇ ਉਹਦੇ 'ਚ ਬੜਾ ਜਿਹੜਾ ਉਹ ਉਤਸ਼ਾਹ ਦੇ ਨਾਲ ਸਾਹਮਣੇ ਆਏ। ਸੋ ਫਿਰ ਅਸੀਂ ਦੇਖਦੇ ਹਾਂ ਕਿ ਉਸ ਦੇ ਨਾਲ ਹੀ ਜਿਹੜਾ ਬੀਤੇ ਸਾਲ ਦੇ ਟੁਵਰਡਸ ਦਾ ਐਂਡ ਭਾਈ ਗੁਰਬਖਸ਼ ਸਿੰਘ ਦਾ ਲਗਭਗ 40 ਦਿਨ ਦਾ ਜਿਹੜਾ ਭੁੱਖ ਹੜਤਾਲ ਦਾ ਕ੍ਰਮ ਸੀ ਜੀ, ਕਿ ਜਿਹੜੇ ਸਿੰਘ ਅੰਦਰ ਨੇ ਲੰਬੇ ਵਕਤ ਉਹਨਾਂ ਨੂੰ ਪੈਰੋਲ ਤੇ ਰਿਹਾ ਕੀਤਾ ਜਾਏ, ਔਰ ਪੱਕੀ ਰਿਹਾਈ ਵੱਲ ਤੁਰੇ ਸੀ, ਬਟ ਪੈਰੋਲ ਵਾਲੀ ਗੱਲ ਹੋ ਕੇ ਗੱਲ ਉੱਥੇ ਹੀ ਮੁੱਕ ਗਈ, ਤਾਂ ਭੁੱਲ ਗਿਆ ਜਥੇਦਾਰਾਂ ਨੂੰ ਵੀ ਔਰ ਬਾਕੀਆਂ ਨੂੰ ਵੀ ਜੀ। ਸੋ ਉਹ ਵੀ ਇੱਕ ਕੌਮੀ ਸ਼ਕਤੀ ਦਾ ਪ੍ਰਤੀਕ ਸੀ। ਔਰ ਇਸ ਦੌਰਾਨ ਜਿਵੇਂ ਭਾਈ ਜਗਤਾਰ ਸਿੰਘ ਹਵਾਰਾ ਨੇ ਸਮੇਂ-ਸਮੇਂ ਆਪਣੀ ਚੜ੍ਹਦੀ ਕਲਾ ਦਿਖਾਈ ਆਪਣੀਆਂ ਪੇਸ਼ੀਆਂ ਦੇ ਦੌਰਾਨ, ਇਸ ਸਾਰੇ ਨੇ ਇੱਕ ਮੋਮੈਂਟਮ ਪੈਦਾ ਕੀਤਾ। ਪਰ ਖਾਸ ਤੌਰ ਤੇ ਬਾਹਰਲੇ ਸਿੱਖਾਂ ਦੇ ਹਵਾਲੇ ਨਾਲ ਜਦੋਂ ਫਰਵਰੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਖਾਸ ਤੌਰ ਤੇ ਫਰਵਰੀ 1984 ਦੇ ਹਵਾਲੇ ਨਾਲ, ਕਿ ਕਿਵੇਂ ਮਾਰਗਰੇਟ ਥੈਚਰ ਨੇ ਆਪਣੀ ਸਪੈਸ਼ਲ ਐਲੀਟ ਜਿਹੜੀ ਯੂਨਿਟ ਸੀ ਉਹਦੇ ਬੰਦਿਆਂ ਨੂੰ ਭੇਜਿਆ ਸੀ ਇੰਦਰਾ ਗਾਂਧੀ ਦੀ ਰਿਕੁਐਸਟ ਦੇ ਉੱਤੇ, ਔਰ ਉਹਨਾਂ ਨੇ ਘੱਲੂਘਾਰੇ ਦੇ ਵਿੱਚ ਰੋਲ ਅਦਾ ਕੀਤਾ ਜੀ। ਉਹਦੇ ਨਾਲ ਇੱਕ ਪੂਰਾ ਜਿਹੜਾ ਇੱਕ ਮੋਮੈਂਟਮ ਬਣਿਆ ਵਿਰੋਧ ਦਾ। ਇੰਗਲੈਂਡ ਦੇ ਸਿੱਖਾਂ ਨੇ ਕਾਫੀ ਪ੍ਰੈਸ਼ਰ ਬਿਲਡ ਕੀਤਾ, ਔਰ ਹੁਣ ਜਿਹੜੀ ਖਬਰ ਇੰਗਲੈਂਡ ਦੇ ਹਵਾਲੇ ਨਾਲ 2-3 ਦਿਨ ਪਹਿਲਾਂ ਸੀ ਕਿ ਕਾਫੀ ਹੱਦ ਤੱਕ ਸ਼ਾਇਦ ਇਹ ਇੱਕ ਕੰਸੈਂਸਸ ਬਣ ਰਹੀ ਹੈ ਕਿ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਮੁਕੱਦਮਾ ਕੀਤਾ ਜਾਏ ਕਿ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਹੈ ਉਹ ਕਾਲਾ ਰੋਲ ਅਦਾ ਕੀਤਾ। ਚਲੋ ਇੱਕ ਵੱਖਰੀ ਗੱਲ ਹੈ, ਬਟ ਇਸ ਸਾਰੇ ਨੇ ਜਿਹੜਾ ਕਾਫੀ ਉਤਸ਼ਾਹ ਵਾਲਾ ਮਾਹੌਲ ਪੈਦਾ ਕੀਤਾ ਸਿੱਖਾਂ ਦੇ ਵਿੱਚ। ਆਪਣੀ ਜਿਹੜੀ ਹੱਕ ਦੀ ਗੱਲ ਹੈ ਉਸ ਦੇ ਲਈ ਸਰਕਾਰਾਂ ਦਾ ਜਿਹੜਾ ਰੋਲ ਸਾਹਮਣੇ ਆਣਾ ਇੰਗਲੈਂਡ ਲੈਵਲ ਤੇ ਜੀ। ਹੁਣ ਜਿਹੜਾ ਉਹਨਾਂ ਦਾ ਸਵਾਲ ਹੈ ਵੀ ਅਸੀਂ ਇਹਨੂੰ ਕਿਵੇਂ ਸੈਲੀਬ੍ਰੇਟ ਕਰੀਏ, ਦੇਖੋ ਉਹ ਤਾਂ ਇੱਕ ਨਾਰਮਲ ਰੂਟੀਨ ਹੈ। ਸ਼ਹੀਦੀ ਦੀਵਾਨ ਗੁਰਦੁਆਰਿਆਂ 'ਚ ਹੋਣੇ ਨੇ ਜੀ, ਜਿੱਥੇ ਪ੍ਰੋਟੈਸਟ ਨੇ, ਜਿਵੇਂ ਨਿਊਯਾਰਕ ਦੇ ਵਿੱਚ ਸਿੱਖਸ ਫਾਰ ਜਸਟਿਸ ਨੇ ਬਾਕੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸੋਵਰਨਿਟੀ ਮਾਰਚ ਰੱਖਿਆ ਕਿ ਉਹ ਇੱਕ ਪਾਸਿਓਂ ਜਿਹੜਾ UN ਦੇ ਵਿੱਚੋਂ ਮਾਰਚ ਕਰਕੇ ਦੂਸਰੇ ਪਾਸੇ ਤੱਕ ਇੰਡੀਅਨ ਕੌਂਸੂਲੇਟ ਤੋਂ ਜਾਣਗੇ UN ਦੇ ਸਾਹਮਣੇ ਤੱਕ, ਜਿਹਦੇ 'ਚ ਪਾਰਟਿਸਿਪੇਸ਼ਨ ਲਈ ਬਾਹਰੋਂ ਵੀ ਜਿਹੜੇ ਨੇ ਸੰਗਤਾਂ ਆ ਰਹੀਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ, ਮੈਲਬਰਨ 'ਚ
ਮੈਨੂੰ ਨਹੀਂ ਪਤਾ ਹੈ ਵੀ ਇੰਡੀਅਨ ਕੌਂਸੂਲੇਟ ਹੋਏਗਾ ਜ਼ਰੂਰ। ਰਾਜਧਾਨੀ ਦਾ ਕੈਨਬਰਾ 'ਚ ਤਾਂ ਹੈ ਹੀ ਹੈ ਇੰਡੀਅਨ ਐਮਬੈਸੀ ਜੀ। ਸੋ ਜਿਵੇਂ ਪ੍ਰੋਟੈਸਟ ਤਾਂ ਭਾਵੇਂ ਹਰ ਸਾਲ ਹੀ ਸਿੰਬੋਲਿਕ ਹੁੰਦੇ ਨੇ, ਜਿਵੇਂ ਬਾਹਰ ਹੈ ਕਿਤੇ 200 ਬੰਦਾ ਕਿਤੇ 400। ਸੋ ਇਸ ਕਿਸਮ ਦਾ ਪਲਾਨ ਕਰੋ ਕਿ ਇਸ 30th ਐਨੀਵਰਸਰੀ ਦੇ ਮੌਕੇ ਮੈਸਿਵ ਪ੍ਰੋਟੈਸਟ ਹੋਏ, ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਸਿੱਖ ਸੰਗਤਾਂ ਪਾਰਟਿਸਿਪੇਟ ਕਰਨ ਜੀ। ਇਸ ਤੋਂ ਇਲਾਵਾ ਯੰਗਰ ਜਨਰੇਸ਼ਨ ਨੂੰ ਇਨਵੋਲਵ ਕਰਨ ਦੇ ਲਈ ਜਿਹੜਾ ਸੈਮੀਨਾਰਸ, ਡਿਸਕਸ਼ਨਸ, ਈਵਨ ਛੋਟੇ ਗਰੁੱਪ ਡਿਸਕਸ਼ਨਸ, ਬਹੁਤ ਵਾਰੀ ਸੈਮੀਨਾਰਸ ਵੀ, ਹਾਲਾਂਕਿ ਮੈਂ ਵੀ ਉਹਦਾ ਇੱਕ ਹਿੱਸੇਦਾਰ ਹਾਂ 20-25 ਸਾਲ ਤੋਂ ਸੈਮੀਨਾਰਾਂ 'ਚ, ਪਰ ਬਹੁਤ ਵਾਰੀ ਮੈਂ ਇਹ ਦੇਖਿਆ ਵੀ ਉਹਦੇ ਚੋਂ ਵੀ ਅਸੀਂ ਕੋਈ ਬਹੁਤਾ ਇੰਟਰੈਕਟਿਵ ਪਾਰਟ ਨਹੀਂ ਕੱਢ ਸਕਦੇ। ਅਸੀਂ ਸੱਦ ਲੈਂਦੇ ਜੀ, ਜਿਹੜੇ ਵਿਚਾਰੇ ਆਰਗੇਨਾਈਜ਼ਰ ਹੁੰਦੇ ਨੇ ਉਹ ਐਕਸਟਰਾ ਪੈਸੇ ਇਕੱਠੇ ਕਰਦੇ ਨੇ, ਵਿਦਵਾਨ ਵੀ ਆ ਜਾਂਦੇ ਨੇ, ਉਹ ਜਿਹੋ ਜਿਹਾ ਲੈਕਚਰ ਗੁਰਦੁਆਰੇ 'ਚ ਕੀਤਾ ਤੇ ਉਹ ਜਿਹਾ ਲੈਕਚਰ ਉੱਥੇ ਕੀਤਾ, ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ। ਕੋਈ ਬਹੁਤ ਸਾਰੀ 2-4 ਸਵਾਲ ਤੋਂ ਬਿਨਾਂ ਪਾਰਟਿਸਿਪੇਸ਼ਨ ਨਹੀਂ ਹੁੰਦੀ। ਸੋ ਮੈਂ ਸਮਝਦਾ ਵੀ ਚੰਗੀ ਗੱਲ ਇਹ ਹੋਏਗੀ ਕਿ ਜੇ ਈਵਨ ਛੋਟੀਆਂ ਡਿਸਕਸ਼ਨਸ ਜਿਹੜੀਆਂ ਨੇ ਉਹ ਕਾਲਜ ਲੈਵਲ ਤੇ, ਯੂਨੀਵਰਸਿਟੀ ਲੈਵਲ ਤੇ ਔਰ ਗੁਰਦੁਆਰਾ ਲੈਵਲ ਤੇ ਉਹ ਲਗਾਤਾਰਤਾ ਦੇ ਨਾਲ ਹੋਣ, ਔਰ ਉਹ ਸਿਰਫ ਇੱਕ ਦਿਨ ਹੋ ਕੇ ਖਤਮ ਨਾ ਹੋ ਜਾਏ। ਤੁਸੀਂ ਆਪਣੇ ਸਟੱਡੀ ਗਰੁੱਪ ਬਣਾਓ ਜੀ, ਜੂਨ ਤੋਂ ਭਾਵੇਂ ਉਹਦੀ ਤੁਸੀਂ ਸ਼ੁਰੂਆਤ ਕਰੋ। ਰਾਊਂਡ ਦਾ ਈਅਰ ਇਹ ਹੋਏ ਜਿਹਦੇ 'ਚ ਤੁਸੀਂ ਆਪਣਾ ਦਾਇਰਾ ਬ੍ਰੌਡਨ ਕਰੋ, ਬੱਚਿਆਂ ਨੂੰ ਸਕੂਲ ਗੋਇੰਗ, ਕਾਲਜ ਗੋਇੰਗ, ਹਾਈ ਸਕੂਲ ਲੈਵਲ ਤੱਕ ਨੂੰ ਇਨਵੋਲਵ ਕਰੋ, ਯੂਨੀਵਰਸਿਟੀ ਲੈਵਲ ਤੇ ਇਨਵੋਲਵ ਕਰੋ, ਤਾਂ ਕਿ ਇੱਕ ਕੌਨਸਟੈਂਟ ਜਿਹੜਾ ਹੈ ਤੁਹਾਡਾ ਯੰਗਰ ਜਨਰੇਸ਼ਨ ਦੇ ਤੱਕ ਹੁੰਦਾ ਹੈ, ਉਤਸ਼ਾਹ ਹੁੰਦਾ ਹੈ। ਪਰ ਮੈਂ ਦੇਖਿਆ ਵੀ ਜਦੋਂ ਈਵੈਂਟ ਓਵਰ ਹੁੰਦੀ ਹੈ ਸਭ ਕੁਝ ਉੱਥੇ ਹੀ ਰੁਕ ਜਾਂਦਾ, ਫਿਰ ਸਾਲ ਬਾਅਦ ਉਹੀ ਗੱਲਾਂ ਫਿਰ ਸ਼ੁਰੂ ਹੋ ਜਾਂਦੀਆਂ ਨੇ। ਸੋ ਹੁਣ ਮੇਰਾ ਖਿਆਲ ਹੈ ਵੀ ਉਹਦੀ ਕੰਟੀਨਿਊਟੀ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ। ਸੋ ਛੋਟੇ ਈਵਨ ਤੁਸੀਂ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਵਿਦਿਆਰਥੀ ਆਏ ਨੇ, ਪੁਰਾਣੀ ਜਨਰੇਸ਼ਨ ਤਾਂ ਜਿਹੜੀ 60ਵਿਆਂ 'ਚ ਆਈ ਉਹਦਾ ਤਾਂ ਕੋਈ ਬਹੁਤਾ ਉਦੋਂ ਵੀ ਇੰਟਰਸਟ ਨਹੀਂ ਸੀ। 84 ਵਾਲੀ ਜਨਰੇਸ਼ਨ ਨਾਲ ਲੱਗ ਕੇ ਮਾੜਾ ਮੋਟਾ ਸੀ, ਹੁਣ ਉਹ ਬੈਕ ਚਲੇ ਗਏ ਜਿੱਥੋਂ ਉਹਨਾਂ ਦੀ ਪਹਿਲੀ ਸ਼ੁਰੂਆਤ ਸੀ। ਪਰ ਜਿਵੇਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਪਣਾ ਰੇਡੀਓ ਸ਼ੁਰੂ ਕੀਤਾ ਹੈ, ਕੌਮੀ ਆਵਾਜ਼, ਤੁਹਾਡੇ 'ਚ ਅਵੇਅਰਨੈਸ ਹੈ, ਸੋ ਮੋਰ ਇਹਨੂੰ ਕੰਟੀਨਿਊਸ ਪ੍ਰੋਸੈਸ ਰੱਖੋ ਤਾਂ ਕਿ ਲਗਾਤਾਰਤਾ ਦੇ ਨਾਲ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਸਪਰੈਡ ਹੋਏ। ਔਰ ਕਨਕਲੂਜਨ 'ਚ ਮੈਂ ਕਹਾਂਗਾ ਲਿਟਰੇਚਰ, ਬਹੁਤ ਵਾਰ ਜਿਹੜਾ ਸਾਡੇ ਕੋਲ ਲਿਖਤੀ ਦੇਣ ਨੂੰ ਕੁਝ ਨਹੀਂ ਹੁੰਦਾ। ਬਹੁਤ ਸਾਰੇ ਫੈਕਟ ਪਹਿਲਾਂ ਹੈ ਵੀ ਨਹੀਂ ਸੀ, ਹੁਣ ਕਿਉਂਕਿ ਬਹੁਤ ਸਾਰੇ ਤੱਥ ਵੀ ਸਾਹਮਣੇ ਆ ਰਹੇ ਨੇ, ਚਲੋ ਕੁਝ ਫਿਲਮਾਂ ਵੀ ਬਣ ਗਈਆਂ, ਕੁਝ ਲਿਖਾਰੀ ਵੀ ਆਏ ਨੇ, ਕੋਈ ਯੰਗਸਟਰਸ ਨੇ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਉਹਦਾ ਇਸਤੇਮਾਲ ਕਰਕੇ ਬਹੁਤ ਕੁਝ ਇੰਟਰਨੈਟ ਦੇ ਉੱਤੇ ਪਾ ਦਿੱਤਾ ਹੈ। ਸੋ ਮੈਂ ਸਮਝਦਾ ਹਾਂ ਵੀ ਬੜੇ ਅਟਰੈਕਟਿਵ ਤਰੀਕੇ ਦੇ ਨਾਲ ਤੁਸੀਂ ਛੋਟੇ ਬ੍ਰੋਸ਼ਰ ਟਾਈਪ 'ਚ ਵੀ ਔਰ ਥੋੜੇ ਵੱਡੇ ਟਾਈਪ 'ਚ ਵੀ, ਇੱਕ ਗੈਰ ਸਿੱਖਾਂ ਦੇ ਲਈ ਜਿਨ੍ਹਾਂ ਦਾ ਵੈਸੇ ਕੋਈ ਇੰਟਰਸਟ ਨਹੀਂ ਹੈ, ਪਰ ਇਨ ਬਰੀਫ ਤੁਸੀਂ ਉਹਨਾਂ ਨੂੰ ਦੱਸ ਸਕੋ ਕਿ ਸਾਡਾ ਖਾਲਿਸਤਾਨ ਦਾ ਕੇਸ ਕੀ ਹੈ। ਹੁਣ ਸਿਰਫ ਵਿਕਟਮਹੁੱਡ ਤੇ ਵੀ ਰਹਿਣਾ ਠੀਕ ਨਹੀਂ ਹੈ। 30 ਸਾਲ ਹੋ ਗਏ ਅਸੀਂ ਘੱਲੂਘਾਰੇ ਨੂੰ ਯਾਦ ਕਰਦੇ ਹਾਂ ਐਜ਼ ਏ ਵਿਕਟਮ, ਕਰਨਾ ਵੀ ਚਾਹੀਦਾ, ਪਰ ਜੇ ਉਸ ਵਿਕਟਮਹੁੱਡ ਚੋਂ ਅਸੀਂ ਆਪਣੀ ਸੋਵਰਨਿਟੀ, ਆਪਣੀ ਫਰੀਡਮ, ਖਾਲਿਸਤਾਨ ਦੀ ਗੱਲ ਨੂੰ ਅੱਗੇ ਨਹੀਂ ਤੋਰਦੇ ਤੇ ਫਿਰ ਉਹੀ ਰਿਪੀਟ ਹੈ, ਜਿਵੇਂ ਹਿਸਟੋਰੀਕਲੀ ਤੁਸੀਂ ਉਹੀ ਗੱਲਾਂ ਦੁਹਰਾਈ ਜਾਂਦੇ ਹੋ, ਪਰ ਉਹਦਾ ਵਟ ਨੈਕਸਟ, ਉਹਦਾ ਜਵਾਬ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਨੂੰ ਹੁਣ ਲੋੜ ਹੈ ਇਸ ਗੱਲ ਦੀ ਕਿ ਅਸੀਂ ਲਿਖਤੀ ਔਰ ਜ਼ਬਾਨੀ ਦੋਨੋਂ ਤਰੀਕੇ ਨਾਲ ਖਾਲਿਸਤਾਨ ਦੇ ਲਈ ਆਪਣਾ ਕੇਸ ਬਿਲਡ ਕਰੀਏ। ਸੋ ਇਹਨਾਂ ਦਾ ਮੈਂ ਇੰਨਾ ਕੀ ਸੋਚ ਸਕਦਾ, ਇੰਨਾ ਕੁ ਉਹਨਾਂ ਨੇ ਕਿਹਾ। ਇਸ ਵੇਲੇ ਮੇਰੇ ਦਿਮਾਗ 'ਚ ਹੈਦਰਾਬਾਦ ਜ਼ਿਆਦਾ ਘੁੰਮ ਰਿਹਾ, ਸੋ ਲੇਕਿਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਮਨਵੀਰ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ ਵੀਅਰਸ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।